ਡਾਕਟਰ ਸਾਹਿਬ ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਆਇਆ ਹੈ ਜੀਤ ਮਲਤਾਨੀ ਜੀ ਦਾ ਨਿਊਯਾਰਕ ਤੋਂ। ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ ਮੇਰਾ ਇੱਕ ਸਵਾਲ ਹੈ ਕਿ ਕੀ ਗੁਰੂ ਘਰਾਂ 'ਚ ਰਾਜਨੀਤੀ ਦਾ ਹੋਣਾ ਜ਼ਰੂਰੀ ਹੈ? ਕਿਰਪਾ ਕਰਕੇ ਇਹ ਪ੍ਰਧਾਨ ਬਣਨ ਲਈ ਜੋ ਵੋਟਾਂ ਪੈਂਦੀਆਂ ਨੇ ਇਹਨਾਂ ਨੂੰ ਬੰਦ ਕਰੋ। ਮੇਰੇ ਗੁਰੂ ਨੂੰ ਰਾਜਨੀਤੀ 'ਚ ਨਾ ਲੈ ਕੇ ਆਓ ਆਪਣੀ ਚੌਧਰ ਕਰਕੇ। ਕੀ ਮੂੰਹ ਦਿਖਾਓਗੇ? ਬਸ ਕਰੋ ਹੁਣ ਜੀ ਡਾਕਟਰ ਸਾਹਿਬ। ਵੀਰ ਜੀਤ ਸਿੰਘ ਮੁਲਤਾਨੀ ਜੀ ਦਾ ਸ਼ੁਕਰੀਆ। ਵੈਸੇ ਚੰਗਾ ਹੋਇਆ ਵੀ ਨਾਲ ਵੀਰ ਸਾਡੇ ਸਿੰਘ ਲਿਖਿਆ ਕਰਨ, ਭੈਣਾਂ ਕੌਰ ਲਿਖਿਆ ਕਰਨ। ਇਹ ਗੁਰੂ ਦੀ ਦਿੱਤੀ ਹੋਈ ਸਾਨੂੰ ਵਡਿਆਈ ਹੈ ਜੀ। ਔਰ ਅਸੀਂ ਇੱਕ ਰੁਝਾਨ ਸ਼ੁਰੂ ਹੋ ਗਿਆ ਕਿ ਵੀ ਅਸੀਂ ਆਪਣੀਆਂ ਜ਼ਾਤਾਂ ਪਾਤਾਂ ਦੇ ਛੱਜ ਤਾਂ ਨਾਲ ਬੰਨੇ ਹੁੰਦੇ ਨੇ, ਪਰ ਸਿੰਘ ਔਰ ਕੌਰ ਕਹਿਣ ਤੋਂ ਸਾਨੂੰ ਜਿਹੜੀ ਹੈ ਅਸੀਂ ਗੁਰੇਜ਼ ਕਰਦੇ ਹਾਂ। ਇਹ ਠੀਕ ਰੁਝਾਨ ਨਹੀਂ ਜੀ। ਪਰ ਫਿਰ ਵੀ ਉਹਨਾਂ ਨੇ ਜਿਹੜਾ ਇਸ਼ੂ ਲਿਆਂਦਾ ਹੈ ਉਹ ਉਹਨਾਂ ਦਾ ਜਿਹੜਾ ਉਹ ਗੁਰੂ ਪਿਆਰ ਸ਼ੋਅ ਕਰਦਾ ਹੈ ਉਹਨਾਂ ਨੂੰ, ਕਿਉਂਕਿ ਨਿਊਯਾਰਕ 'ਚ ਰਹਿੰਦੇ ਨੇ ਤੇ ਨਿਊਯਾਰਕ ਦਾ ਕਿਹੜਾ ਗੁਰਦੁਆਰਾ ਹੈ ਜਿੱਥੇ ਲੜਾਈ ਨਹੀਂ ਹੋਈ, ਅਦਾਲਤਾਂ 'ਚ ਕੇਸ ਨਹੀਂ ਗਏ, ਕੌਮ ਦਾ ਸਰਮਾਇਆ ਵੀ ਵੇਸਟ ਹੁੰਦਾ ਹੈ। ਔਰ ਜਿਹੜਾ ਇਮੇਜ ਬਣਾਉਣ ਦੇ ਲਈ ਅਸੀਂ ਸਾਰਾ ਸਾਲ ਵੀ ਆਰ ਪੀਸਫੁਲ ਪੀਪਲ, ਗੁੱਡ ਪੀਪਲ, ਲਾ ਅਬਾਈਡਿੰਗ ਪੀਪਲ, ਇੱਧਰ ਉੱਧਰ ਪੁਰਾਣਾ ਇਤਿਹਾਸ ਸੁਣਾ ਕੇ ਇੰਪ੍ਰੈਸ ਕਰਦੇ ਹਾਂ, ਫਿਰ ਉਸੇ ਗੁਰਦੁਆਰੇ ਦੇ ਵਿੱਚ ਪੁਲਿਸ ਜਿਹੜੀ ਹੈ ਸਣੇ ਜੁੱਤੀਆਂ ਆਈ ਹੁੰਦੀ ਹੈ ਜੀ। ਇੱਕ ਦੂਸਰੇ ਦੀਆਂ ਅਸੀਂ ਪੱਗਾਂ ਔਰ ਦਾੜੀਆਂ ਨੂੰ ਹੱਥ ਪਾਇਆ ਹੁੰਦਾ ਹੈ ਔਰ ਫਿਰ ਅਸੀਂ ਜਿਹੜਾ ਹੈ ਉਹ ਚੰਗੇ ਵਕੀਲ ਕਰਕੇ ਜੱਜਾਂ ਦੇ ਸਾਹਮਣੇ ਝੂਠੇ ਗਵਾਹ ਖੜਾ ਕਰਦੇ ਹਾਂ, ਝੂਠੀਆਂ ਵੋਟਾਂ ਬਣਾਉਂਦੇ ਹਾਂ, ਫਿਰ ਉਹਨਾਂ ਨੂੰ ਭੁਗਤਾਨ ਦੇ ਲਈ ਜਿਹੜਾ ਰੱਖਦੇ ਸੋ ਕਿ ਵੀ ਕਿਵੇਂ ਭੁਗਤਾਣੀਆਂ ਨੇ ਜੀ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਦੇ ਬਾਵਜੂਦ ਕਿ ਸਿੱਖ ਸੰਗਤ ਗੁਰੂ ਘਰ ਦੇ ਵਿੱਚ ਕਿਤੇ ਵੀ ਤੁਸੀਂ ਗੁਰਦੁਆਰਾ ਸਾਹਿਬ ਬਣਾਉਂਦੇ ਹੋ, ਭਾਵੇਂ ਥੋੜੇ ਵੀ ਪਰਿਵਾਰ ਹੁੰਦੇ ਨੇ, ਉਹਦੇ 'ਚੋਂ ਸ਼ਰਧਾ ਨਾਲ ਆਉਂਦੇ ਨੇ ਔਰ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ। ਗੁਰੂ ਦੇ ਨਾਂ ਤੇ, ਗੁਰੂ ਘਰ ਦੇ ਨਾਂ ਤੇ ਕੋਈ ਵੀ ਇਨਕਾਰ ਨਹੀਂ ਕਰਦਾ ਜਿਹੜੀ ਵੀ ਸੇਵਾ ਉਹਨਾਂ ਨੇ ਦੇਣੀ ਹੈ ਜੀ। ਪਰ ਜਦੋਂ ਇਸ ਕਿਸਮ ਦਾ ਮਾਹੌਲ ਬਣਦਾ ਹੈ ਔਰ ਇਹਦਾ ਸਭ ਤੋਂ ਵਰਸਟ ਜਿਹੜਾ ਮੈਂ ਸਮਝਦਾ ਸਾਡੀ ਜਨਰੇਸ਼ਨ ਦਾ, ਚਲੋ ਅਸੀਂ ਤਾਂ ਢੀਠ ਕਿਸਮ ਦੇ ਲੋਕ ਹੈ, ਸਾਨੂੰ ਤਾਂ ਉਵੇਂ ਦਾ ਉਹ ਸਾਊਥ ਏਸ਼ੀਆ ਦੀ ਮਿੱਟੀ ਨੇ ਢੀਠ ਬਣਾਇਆ ਹੋਇਆ, ਪਰ ਜਿਹੜੇ ਇੱਥੋਂ ਦੇ ਜੰਮੇ ਪਲੇ ਬੱਚੇ ਬੱਚੀਆਂ ਨੇ ਉਹਨਾਂ ਦੇ ਉੱਤੇ ਬਹੁਤ ਮਾੜਾ ਅਸਰ ਹੁੰਦਾ ਹੈ ਜੀ। ਔਰ ਉਹਨਾਂ ਦੇ ਲਈ ਇਹ ਕਿਉਂਕਿ ਇਹ ਬੜੇ ਇਮਾਨਦਾਰ ਬੱਚੇ ਬੱਚੀਆਂ ਨੇ। ਮੈਂ ਕਈ ਵਾਰੀ ਹਾਲਾਂ ਸਾਨੂੰ ਸ਼ਿਕਾਇਤ ਹੁੰਦੀ ਹੈ ਕਿ ਜੀ ਇਹ ਨਹੀਂ ਹੈ ਉਹ ਨਹੀਂ ਹੈ। ਮੈਂ ਸਮਝਦਾ ਵੀ ਅਸੀਂ ਜਿੰਨੇ ਮਰਜ਼ੀ ਬਾਰੂਨੀ ਜੇ ਪਖੰਡ ਕਰੀਏ, ਅਸੀਂ ਕਰੁਕਟ ਮਾਈਂਡ ਹੈ, ਕਨਵੋਲੂਟਡ ਮਾਈਂਡ ਹੈ। ਹਰ ਇੱਕ ਦੇ ਪਿੱਛੇ ਕੋਈ ਨਾ ਕੋਈ ਐਂਗਲ ਹੈ। ਜਿਹੜਾ ਕੋਈ ਸਤਿ ਸ੍ਰੀ ਅਕਾਲ ਵੀ ਅੱਗੋਂ ਆ ਕੇ ਬਣਾਉਂਦਾ ਉਹ ਵੀ ਪਹਿਲਾਂ ਜਿਹੜਾ ਬਹੁਤ ਝੋਕੇ ਬੁਲਾ ਰਿਹਾ ਉਹ ਤੋਂ ਪਹਿਲਾਂ ਹੀ ਬੰਦਾ ਖਬਰਦਾਰ ਹੁੰਦਾ ਵੀ ਇਹ ਜ਼ਰੂਰ ਕੋਈ ਐਂਗਲ ਹੈ। ਕੋਈ ਗੱਲ ਅਸੀਂ ਕਰਦੇ ਹੀ ਨਹੀਂ ਜਿਹਦੇ 'ਚ ਐਂਗਲ ਨਾ ਹੋਏ। ਇਸ ਕਿਸਮ ਦਾ ਉੱਥੇ ਡੋਮੀਨੇਟ 4000 ਸਾਲ ਦੇ ਕਲਚਰ ਨੇ ਜਿਹੜਾ ਇਸ ਹਾਲਾਂ ਅਸੀਂ ਆਪਣੇ ਜੇ ਬਜ਼ੁਰਗਾਂ ਨੂੰ ਦੇਖੀਏ, ਦੋ ਜਨਰੇਸ਼ਨਾਂ ਇੱਕ ਜਨਰੇਸ਼ਨ, ਉਹ ਫਿਰ ਵੀ ਸਿੰਪਲਿਸਟਿਕ ਬਿਲੀਵਿੰਗ ਕਿਸਮ, ਪਰ 67 ਸਾਲ ਨੇ ਸਾਡਾ ਬੇੜਾ ਗਰਕ ਕਰ ਦਿੱਤਾ ਇਹਨਾਂ ਦੀ ਡੋਮੀਨੈਂਸ 'ਚ ਰਹਿੰਦੇ ਆ, ਜਿਨ੍ਹਾਂ ਦਾ ਕਲਚਰ ਦੇ ਵਿੱਚ ਬਾਤ ਐਸੀ ਕੀਜੀਏ ਹਰ ਬਾਤ ਕੇ 100 ਪਹਿਲੂ ਹੋਂ, ਕੋਈ ਪਹਿਲੂ ਤੋ ਰਹੇ ਬਾਤ ਬਦਲਨੇ ਕੇ ਲਈ। ਵੀ ਤੁਸੀਂ 100 ਐਂਗਲ ਵਾਲੀ ਗੱਲ ਕਰੋ, ਜੇ ਝੂਠ ਬੋਲਣ ਲਈ ਉਹਨੂੰ ਕੱਢ ਨਹੀਂ ਮੇਰਾ ਮਤਲਬ ਇਹ ਥੋੜੀ ਸੀ, ਮੇਰਾ ਮਤਲਬ ਤਾਂ ਇਹ ਸੀ। ਸੋ ਇਹ ਜਿਹੜੇ ਬੱਚੇ ਬੱਚੀਆਂ ਨੇ ਇੱਕ ਇਮਾਨਦਾਰ ਕਲਚਰ ਹੈ ਜਿਹਦੇ 'ਚ ਤੁਹਾਨੂੰ ਸੱਚ ਬੋਲਣਾ ਸਿਖਾਇਆ। ਇੱਥੇ ਇਹ ਕਲੇਮ ਨਹੀਂ ਕਰਦੇ ਜੀ ਆਈ ਐਮ ਸਪੀਕਿੰਗ ਦਾ ਟਰੂਥ, ਬਟ ਦੈਟ ਇਜ਼ ਵਾਟ ਇਟ ਇਜ਼ ਕਿ ਬਈ ਇਹਨਾਂ ਦੇ ਔਰ ਇਹਨਾਂ ਦੇ ਲਈ ਜਦੋਂ ਅਸੀਂ ਧਰਮ ਦਾ ਇੱਕ ਖਾਨਾ ਤੇ ਇਹਨਾਂ ਨੂੰ ਇਹ ਦਿਖਾਉਂਦੇ ਆ ਜੀ ਸਾਡਾ ਧਰਮ ਇਹ ਹੈ, ਸਾਡਾ ਧਰਮ ਉਹ ਹੈ, ਤੇ ਜਦੋਂ ਆਪਣੀਆਂ ਅੱਖਾਂ ਸਾਹਮਣੇ ਦੇਖਦੇ ਨੇ ਗੁਰਦੁਆਰਿਆਂ 'ਚ ਜੋ ਹੋ ਰਿਹਾ ਹੁੰਦਾ ਜਿਸ ਕਿਸਮ ਦਾ ਅਸੀਂ ਉੱਥੇ ਜਾ ਕੇ ਬੀਸਟਲੀ ਬਿਹੇਵੀਅਰ ਕਰਦੇ ਤੇ ਉਹ ਟਰਨ ਆਫ ਹੋ ਜਾਂਦਾ ਨੇ। ਔਰ ਇਹ ਇੱਕ ਵੱਡਾ ਕਾਰਨ ਹੈ ਕਿ ਗੁਰਦੁਆਰਿਆਂ ਦੇ ਵਿੱਚ ਇੱਕ ਲੈਂਗੁਏਜ ਪ੍ਰੋਬਲਮ ਵੀ ਹੈ ਸਰਟਨਲੀ, ਕਿਉਂਕਿ ਇੱਥੋਂ ਦੇ ਬੱਚੇ ਬੱਚੀਆਂ ਦੀ ਮਦਰ ਟੰਗ ਤਾਂ ਅੰਗਰੇਜ਼ੀ ਹੈ, ਅੰਗਰੇਜ਼ੀ 'ਚ ਸੋਚਦੇ ਨੇ ਬਹੁਤ ਵਾਰ ਜੋ ਚੱਲ ਰਿਹਾ। ਔਰ ਯੂਥ ਦੀ ਅਸੀਂ ਪਾਰਟਿਸਿਪੇਸ਼ਨ ਨਹੀਂ ਹੋਣ ਦਿੰਦੇ, ਕਮੇਟੀਆਂ ਦੇ ਵਿੱਚ ਵੀ, ਬੀਬੀਆਂ ਦੇ ਵੀ, ਔਰ ਕਈ ਵਾਰੀ ਬੀਬੀਆਂ ਆਪ ਵੀ ਇੰਨੀਆਂ ਸ਼ਾਈ ਨੇ। ਮੈਂ ਹੁਣ ਪ੍ਰੋਟੈਸਟ ਸੀ ਕੱਲ, ਔਰ ਬੇਸ਼ੱਕ ਮੇਰੀ ਹਮੇਸ਼ਾ ਚਾਹਨਾ ਹੁੰਦੀ ਹੈ ਨੋਟ ਇਸ ਲਈ ਮੈਂ ਸਮਝਦਾ ਵੀ ਇਹ ਗੁਰੂਆਂ ਦਾ ਮੈਂਡੇਟ ਹੈ। ਜੇ ਗੁਰੂਆਂ ਨੇ, ਸਤਿਗੁਰੂ ਨੇ ਕੌਰ ਔਰ ਗੁਰੂ ਨਾਨਕ ਸਾਹਿਬ ਨੇ ਉਸ ਕਿਸਮ ਦਾ ਜਿਹੜਾ ਸਟੈਂਡ ਲਿਆ ਜਿਹੜਾ ਸਭ ਤੋਂ ਨਵੇਕਲਾ ਸੀ, ਤੇ ਫਿਰ ਬੀਬੀਆਂ ਨੂੰ ਵੀ ਐਗਰੈਸਿਵਲੀ ਪਾਰਟਿਸਿਪੇਟ ਕਰਨਾ ਚਾਹੀਦਾ ਹਰ ਪ੍ਰੋਸੈਸ ਦੇ ਵਿੱਚ। ਸੋ ਜਿੰਨੀਆਂ ਕੁ ਬੀਬੀਆਂ ਸੀ ਵੀ ਪ੍ਰੋਟੈਸਟ, ਉਹਨਾਂ ਕੋਲ ਬਹੁਤ ਸਾਰਿਆਂ ਨੂੰ ਮੈਂ ਕੋਸ਼ਿਸ਼ ਕੀਤੀ ਕਿ ਆਓ ਕੈਮਰੇ ਦੇ ਸਾਹਮਣੇ, ਮਾਈਕ੍ਰੋਫੋਨ ਫੜ ਕੇ 3-4 ਬੀਬੀਆਂ ਨੇ ਕਮੈਂਟ ਵੀ ਕੀਤੇ। ਮੈਂ ਕਿਹਾ ਅਦਰਵਾਈਜ਼ ਹਰ ਚੀਜ਼ ਜਿਹੜੀ ਹੈ ਉਹ ਅਸੀਂ ਮਰਦ ਪ੍ਰਧਾਨ ਹੀ ਬਣਾਈ ਹੋਈ ਹੈ। ਔਰ ਕੁਝ ਹਾਲਤਾਂ 'ਚ ਮੈਂ ਸਮਝਦਾ ਵੀ ਬੀਬੀਆਂ ਨੂੰ ਐਗਰੈਸਿਵਲੀ
ਇਨਵੋਲਵ ਹੋਣਾ ਚਾਹੀਦਾ। ਔਰ ਗੁਰਦੁਆਰਿਆਂ ਦੇ ਮਾਹੌਲ 'ਚ ਵੀ ਮੈਂ ਸਮਝਦਾ ਵੀ ਜੇ ਘੱਟੋ ਘੱਟ ਗੁਰਦੁਆਰਿਆਂ 'ਚ ਮਿਕਸ ਕਮੇਟੀਜ਼ ਹੋਣ, ਬੀਬੀਆਂ ਦੀ ਪਾਰਟਿਸਿਪੇਸ਼ਨ ਹੋਏ, ਤਾਂ ਜਿਹੜਾ ਬਹੁਤਾ ਬੰਦਿਆਂ ਦਾ ਅਥਰਾਪਨ ਹੈ ਜਾਂ ਇਸ ਉਹ ਘਟ ਸਕਦਾ। ਲੇਕਿਨ ਜਿਹੜੀ ਗੱਲ ਉਹਨਾਂ ਨੇ ਕਹੀ ਹੈ, ਔਰ ਮੈਂ ਉਸੇ ਨੂੰ ਹੀ ਐਂਡੋਰਸ ਕਰ ਰਿਹਾ ਕਿ ਭਾਈ ਗੁਰਦੁਆਰਿਆਂ ਦੇ ਵਿੱਚ ਸੇਵਾਦਾਰ ਭਾਵਨਾ ਦੇ ਨਾਲ ਸਾਡਾ ਸੇਵਾ ਦਾ ਪਾਰਟ ਹੋਣਾ ਚਾਹੀਦਾ। ਇਹ ਚੌਧਰਾਂ ਦੀ ਲੜਾਈ ਜਿਹੜੀ ਹੈ ਇਹ ਠੀਕ ਨਹੀਂ ਹੈ, ਪਰ ਇਹ ਇੱਕ ਕਹਾਣੀ ਹੈ ਹਰ ਸ਼ਹਿਰ ਦੀ, ਹਰ ਗੁਰਦੁਆਰੇ ਦੀ, ਹਰ ਥਾਂ ਦੀ। ਜਿਹੜੇ ਇਹ ਕਲੇਮ ਕਰਦੇ ਨੇ ਕਿ ਜੀ ਅਸੀਂ ਕੋਈ ਅਹੁਦੇਦਾਰੀ ਨਹੀਂ ਰੱਖੀ ਹੋਈ, ਕੋਈ ਪ੍ਰਧਾਨ ਸੈਕਟਰੀ ਨਹੀਂ ਹੈ, ਇਸ ਕਿਸਮ ਦੇ ਵੀ ਮਾਡਲ ਨੇ ਕੈਲੀਫੋਰਨੀਆ 'ਚ। ਉੱਥੇ ਬਿਲਕੁਲ ਹੀ ਜਿਹੜਾ ਉਹ ਕੋਈ ਪਤਾ ਨਹੀਂ ਹੁੰਦਾ ਵੀ ਕੌਣ ਖਸਮ ਖੋਜਿਆ ਕਿਸੇ ਚੀਜ਼ ਦਾ, ਬਸ ਚੱਲ ਰਿਹਾ। ਅਖੰਡ ਪਾਠ ਦਾ ਭੋਗ ਪੈ ਗਿਆ, ਕੋਈ ਹੋਰ ਹੋ ਗਿਆ। ਉੱਥੇ ਗ੍ਰੰਥੀ ਜਿਹੜੇ ਨੇ ਉਹਨਾਂ ਨੇ ਉਹੀ ਕਿੰਗ ਬਣੇ ਹੁੰਦੇ ਨੇ, ਵੀ ਕਿਹਨੂੰ ਕਿੱਥੇ ਰੱਖਣਾ ਉਹਨਾਂ ਦੇ ਹੱਥ ਹੁੰਦਾ। ਸੋ ਮੈਂ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਅਜੇ ਅਸੀਂ ਗੁਰਦੁਆਰਿਆਂ ਦਾ ਮੈਨੇਜਮੈਂਟਲ ਮਾਡਲ ਜਿਹੜਾ ਬਹੁਤ ਸਾਰੀਆਂ ਥਾਵਾਂ ਤੇ ਉਹ ਠੀਕ ਲਾਈਨ ਦੇ ਉੱਤੇ ਨਹੀਂ ਕਰ ਸਕੇ। ਸ਼੍ਰੋਮਣੀ ਕਮੇਟੀ ਦਾ ਵੋਟਰ ਮਾਡਲ ਹੀ ਅਸੀਂ ਫੋਲੋ ਕੀਤਾ ਤੇ ਉਹਦਾ ਨਤੀਜਾ ਸਾਹਮਣੇ ਹੈ ਕਿ ਵੋਟਾਂ ਜਾਲੀ, ਝੂਠੀਆਂ, ਭੁਗਤਾਣੀਆਂ ਕਿਵੇਂ ਨੇ, ਕਿਹਦੀਆਂ ਕਿਵੇਂ ਕੈਂਸਲ ਕਰਨੀਆਂ, ਕਿਹਨੂੰ ਕੱਢਣੀਆਂ ਹੀ ਨਹੀਂ ਚਿੱਠੀਆਂ, ਕਿਹਨੂੰ ਕੱਢ ਦੇਣੀਆਂ ਨੇ ਤੇ ਜਾਲੀ ਬਣਵਾ ਕੇ ਲੈ ਆਉਣੀਆਂ। ਔਰ ਕਈ ਥਾਵਾਂ ਦੇ ਉੱਤੇ ਆਪਣੇ ਗੁਜਰਾਤੀ ਵੋਟਰ, ਦੂਜੇ ਸ਼ਿਕਾਗੋ 'ਚ ਮੈਨੂੰ ਯਾਦ ਹੈ ਜਦੋਂ ਉਹਨਾਂ ਦੀਆਂ ਚੋਣਾਂ ਹੁੰਦੀਆਂ ਰਹੀਆਂ ਨੇ, ਹੁਣ ਤਾਂ ਮੈਨੂੰ ਨਹੀਂ ਪਤਾ ਕੀ ਹੈ, ਤਿਲਕ ਲੱਗੇ ਜਿਹੜੇ ਨੇ, ਕੋਈ ਜਿਹੜੇ ਨੇ ਇਸਲਾਮੀ ਟੋਪੀ ਪਾ ਕੇ ਜਿਹੜੇ ਨੇ ਉਹ ਵੋਟਾਂ ਪਾਉਣ ਆਏ ਹੁੰਦੇ ਨੇ। ਉਹ ਬਣਾਇਆ ਹੁੰਦਾ ਕਿਸੇ ਦੇ ਗੈਸ ਸਟੇਸ਼ਨ ਨੇ, ਕਿਸੇ ਕੋਲ ਕੋਈ ਮੁਲਾਜ਼ਮ ਕੰਮ ਕਰਦੇ ਨੇ, ਕੋਈ ਦੂਜੇ ਕਰਦੇ ਨੇ। ਔਰ ਮੈਨੂੰ ਯਾਦ ਹੈ ਸ਼ੇਖ ਸਾਹਿਬ ਜਿਹੜੇ ਪਹਿਲਾਂ ਸ਼ਿਕਾਗੋ ਰਹੇ ਲੰਬਾ ਵਕਤ, 35 ਸਾਲ, ਉਹਨਾਂ ਨੇ ਮੈਨੂੰ ਕਿਹਾ, ਕਹਿੰਦੇ ਮੈਨੂੰ ਫਲਾਣੇ ਨੇ ਵੀ ਕਿਹਾ ਜੀ ਤੁਹਾਡੀ ਵੀ ਵੋਟ, ਤੁਸੀਂ ਤਾਂ ਆਉਂਦੇ ਹੀ ਗੁਰਦੁਆਰਾ ਸਾਹਿਬ, ਉਹ ਤੁਹਾਡਾ ਹੱਕ ਹੈ। ਮੈਂ ਕਿਹਾ ਇਹ ਗੁਨਾਹ ਮੇਰੇ ਤੋਂ ਨਾ ਕਰਵਾਓ, ਮੈਂ ਆਉਂਦਾ, ਪਰ ਇਹ ਤੁਸੀਂ ਕਿਹੜਾ ਮੈਨੇਜਮੈਂਟ ਕਰਨੀ, ਹੱਕ ਸਿੱਖਾਂ ਨੂੰ ਹੀ ਹੋਣਾ ਚਾਹੀਦਾ। ਸੋ ਮੈਂ ਸਮਝਦਾ ਵੀ ਇੰਨੇ ਕਿੰਨੇ ਅਸੀਂ ਤਾਂ ਜਾਲੀ ਲੈ ਕੇ ਆਉਂਦੇ ਆ ਬੰਦਿਆਂ ਨੂੰ। ਸੋ ਇਹਨਾਂ ਦਾ ਜੀਤ ਸਿੰਘ ਮੁਲਤਾਨੀ ਜੀ ਦਾ ਸ਼ੁਕਰੀਆ, ਜਿੱਥੇ ਉਹਨਾਂ ਦੇ ਥਾਟ ਬੜੇ ਚੰਗੇ ਨੇ। ਨਾਲ ਜ਼ਰੂਰ ਸਿੰਘ ਲਿਖਿਆ ਗੱਲ ਜੀ ਡਾਕਟਰ ਸਾਹਿਬ। ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਆਇਆ ਹੈ ਉਸਾਮਾ ਕਿਊਮ ਜੀ ਦਾ। ਇਹ ਲਿਖਦੇ ਹਨ, ਅਸਲਾਮ ਵਾਲੇਕਮ ਡਾਕਟਰ ਸਾਹਿਬ। ਵਾਲੇਕਮ ਸਲਾਮ। ਮੈਂ ਤੁਹਾਡਾ ਪ੍ਰੋਗਰਾਮ ਰੋਜ਼ ਦੇਖਦਾ ਹਾਂ, ਤੁਹਾਨੂੰ ਅਤੇ ਟੀਵੀ 84 ਦੀ ਸਾਰੀ ਟੀਮ ਨੂੰ ਵਧਾਈ ਦੇਣਾ ਚਾਹੁੰਦਾ ਹਾਂ। ਮੈਂ ਤੁਹਾਡੇ ਵਿਚਾਰ ਜਾਣਨਾ ਚਾਹੁੰਦਾ ਹਾਂ ਕਿ ਤੁਸੀਂ ਇਸ ਸੰਘਰਸ਼ ਦੇ ਰਸਤੇ ਤੇ ਕਿਵੇਂ ਆਏ। ਕਿਰਪਾ ਕਰਕੇ ਇਸ ਬਾਰੇ ਵੀ ਦੱਸੋ। ਤੁਸੀਂ ਖਾਲਿਸਤਾਨ ਦੇ ਨਤੀਜੇ ਤੇ ਕਿਵੇਂ ਪਹੁੰਚੇ? ਕੀ ਤੁਸੀਂ ਜੂਨ 1984 ਚ ਹਮਲੇ ਦਾ ਅਤੇ 1984 ਸਿੱਖ ਕਤਲੇਆਮ ਦਾ ਪ੍ਰਭਾਵ ਕਬੂਲਿਆ? ਕੀ ਤੁਸੀਂ 1984 ਤੋਂ ਬਾਅਦ ਕਦੇ ਇੰਡੀਆ ਵਾਪਸ ਗਏ? ਕੀ ਤੁਸੀਂ ਵੀ ਬਲੈਕ ਲਿਸਟ ਦਾ ਹਿੱਸਾ ਹੋ? ਜੀ ਡਾਕਟਰ ਸਾਹਿਬ। ਭਾਈਜਾਨ ਉਸਾਮਾ ਕਿਊਮ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਟੀਵੀ 84 ਨੂੰ ਵਧਾਈ ਵੀ ਦਿੱਤੀ ਹੈ ਔਰ ਉਹਨਾਂ ਨੇ ਚੰਗੇ ਸ਼ਬਦ ਕਹੇ ਨੇ ਜੀ। ਇਹ ਉਹਨਾਂ ਨੇ ਸਵਾਲ ਥੋੜਾ ਨਿੱਜੀ ਵਾਲਾ ਪੁੱਛਿਆ। ਬਹੁਤ ਸਾਰੇ ਨਿੱਜੀ ਸਵਾਲ ਹੁੰਦੇ ਨੇ, ਬਟ ਅਸੀਂ ਹਮੇਸ਼ਾ ਹੀ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਜਿਹੜੇ ਕੌਮੀ ਤੌਰ ਦੇ ਉੱਤੇ ਸਾਡੇ ਮਸਲੇ ਨੇ ਜਾਂ ਜਿਹੜੇ ਸਾਡੇ ਮੁੱਦੇ ਨੇ ਉਹਨਾਂ ਨੂੰ ਅਸੀਂ ਹਾਈਲਾਈਟ ਕਰੀਏ ਜੀ। ਸੰਘਰਸ਼ ਉਹਨਾਂ ਦਾ ਪੁੱਛਣਾ ਇਹੀ ਚਾਹੁੰਦੇ ਨੇ ਵੀ ਅਸੀਂ ਕਿਵੇਂ ਇਸ ਸਿੱਟੇ ਤੇ ਪਹੁੰਚੇ ਕਿ ਖਾਲਿਸਤਾਨੀ ਸਿੱਖਾਂ ਦੀ ਮੰਜ਼ਿਲ ਔਰ ਸੋਲੂਸ਼ਨ ਹੈ, ਦੀ ਓਨਲੀ ਆਪਸ਼ਨ ਜੀ। ਔਰ ਜੂਨ 84 ਜਾਂ ਨਵੰਬਰ 84 ਨੇ ਸਾਨੂੰ ਇਸ ਪਾਸੇ ਲਿਆਂਦਾ ਇਸ ਕਿਸਮ ਦੀਆਂ ਨਸਲਕੁਸ਼ੀਆਂ ਦੇਖ ਕੇ। ਫਿਰ ਉਹਨਾਂ ਨੇ ਬਲੈਕ ਲਿਸਟ ਦੀ ਗੱਲ ਕੀਤੀ ਹੈ ਕਿ ਵੀ ਅਸੀਂ ਹਾਂ ਉਹਦਾ ਹਿੱਸਾ ਜਾਂ ਨਹੀਂ। ਦੇਖੋ ਮੈਂ ਸਮਝਦਾ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 1947 ਤੋਂ ਬਾਅਦ ਜਿਹੜੇ ਚੰਗੀ ਸੋਚ ਵਾਲੇ ਐਨਾਲਿਟੀਕਲ ਮਾਈਂਡਡ ਸਿੱਖ ਸਨ ਜੀ, ਜਿਨ੍ਹਾਂ ਦੇ ਵਿੱਚ ਸਰ ਕਪੂਰ ਸਿੰਘ ਇੱਕ ਉਸ ਵੇਲੇ ਦੇ ICS ਅਫਸਰ, ਉਹ ਇਹ ਸਮਝਦੇ ਸੀ ਕਿ ਇਹ ਜਿਹੜੀ ਹੈ ਬਹੁਤ ਵੱਡੀ ਗਲਤੀ ਕੀਤੀ ਹੈ ਸਾਡੀ ਲੀਡਰਸ਼ਿਪ ਨੇ ਕਿ ਅਸੀਂ ਆਪਣੇ ਆਜ਼ਾਦ ਦੇਸ਼ ਦੀ ਆਪਸ਼ਨ ਛੱਡ ਕੇ ਇਧਰ ਜਿਹੜਾ ਜੁਆਇਨ ਕੀਤਾ ਹੈ ਬਹੁ ਗਿਣਤੀ ਨੂੰ। ਸਾਡੀ ਜਿਹੜੀ ਹੈ ਉਹ ਹੋਂਦ ਰਹਿ ਗਈ ਨਹੀਂ, ਅਲਟੀਮੇਟਲੀ ਅਸੀਂ ਇਹਦੇ 'ਚ ਮਰਜ ਹੋ ਜਾਵਾਂਗੇ ਜੀ। ਔਰ ਕਿਉਂਕਿ ਮੇਰੀ ਅਪਬ੍ਰਿੰਗਿੰਗ ਇੱਕ ਗੁਰਸਿੱਖ ਪਰਿਵਾਰ 'ਚ ਹੋਈ ਜਿੱਥੇ ਸਾਡੇ ਪਿਤਾ ਜੀ ਇੱਕ ਚੰਗੇ ਲਿਖਾਰੀ ਵੀ ਸਨ, ਬੁਲਾਰੇ ਵੀ ਸਨ। ਸਿੰਘ ਸਭਾ ਲਹਿਰ ਦਾ ਪ੍ਰਭਾਵ ਜਿਹੜਾ ਕਿ ਬੇਸ਼ੱਕ 19ਵੀਂ ਸਦੀ ਦੇ ਅਖੀਰ ਤੋਂ ਤੁਰਿਆ, ਲੇਕਿਨ 20ਵੀਂ ਸਦੀ 'ਚ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਕਿਉਂਕਿ ਸਿੰਘ ਸਭਾ ਲਹਿਰ 'ਚੋਂ ਚੀਫ ਖਾਲਸਾ ਦੀਵਾਨ ਬਣਿਆ, ਅਕਾਲੀ ਲਹਿਰ ਨਿਕਲੀ ਔਰ ਉਹਨਾਂ ਘਰਾਂ ਦੇ ਵਿੱਚ ਉਹ ਮਾਹੌਲ ਜਿਹੜਾ ਕਿ ਹੁਣ ਬਹੁਤ ਘਟਦਾ ਜਾ ਰਿਹਾ। ਹੁਣ ਤਾਂ ਬਹੁਤ ਕੁਝ ਜਿਹੜਾ ਉਹ
ਹੋਰ ਤਰ੍ਹਾਂ ਦਾ ਹੋ ਗਿਆ ਘਰਾਂ 'ਚ। ਜੀ ਸੋ ਜਦੋਂ ਤੁਹਾਡੀ ਔਰ ਜਿਹੜੇ ਘਰਾਂ 'ਚ ਧਾਰਮਿਕ ਮਾਹੌਲ ਵੀ ਸੀ ਉਦੋਂ ਜਿਹੜਾ ਉਸ ਲਹਿਰ ਦਾ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਸਿਆਸੀ ਅਵੇਅਰਨੈਸ ਵੀ ਸੀ। ਔਰ ਬੇਸ਼ੱਕ ਅਕਾਲੀਆਂ ਨੇ 47 ਤੋਂ ਬਾਅਦ ਮੋਰਚਿਆਂ ਦਾ ਸਹਾਰਾ ਲਿਆ ਗੱਲ ਕਰਨ ਲਈ, ਪਰ ਉਹਨਾਂ ਮੋਰਚਿਆਂ ਨੇ ਵੀ ਉਸ ਸੋਚ ਨੂੰ ਹੋਰ ਵੀ ਤਿੱਖਿਆ ਕੀਤਾ ਕਿ ਵੀ ਇਸ ਮੁਲਕ ਦੇ ਵਿੱਚ ਤਾਂ ਸੰਵਿਧਾਨਕ ਤੌਰ ਤੇ ਵੀ ਸਾਨੂੰ ਸਿੱਖ ਨਹੀਂ ਮੰਨਿਆ ਗਿਆ। ਔਰ ਪੰਜਾਬੀ ਸੂਬੇ ਦੇ ਮੋਰਚੇ ਵੇਲੇ ਆਮ ਲੋਕਾਂ ਨੂੰ ਸੀ ਕਿ ਜੀ ਦੇਖੋ ਬਾਕੀ ਜ਼ਬਾਨਾਂ ਦੇ ਆਧਾਰ ਤੇ ਸੂਬੇ ਬਣ ਗਏ ਨੇ, ਲੇਕਿਨ ਜਦੋਂ ਪੰਜਾਬੀ ਜ਼ਬਾਨ ਦਾ ਆਇਆ ਤਾਂ ਫਿਰ ਕਿਹਾ ਜੀ ਇਹ ਤਾਂ ਗਵਾਰੋਂ ਕੀ ਭਾਸ਼ਾ ਹੈ, ਲੈਂਗੁਏਜ ਆਫ ਦਾ ਇਲਿਟਰੇਟ। ਜੀ ਸੋ ਇਹ ਸਾਰੇ ਪ੍ਰਭਾਵ ਵੀ ਜਦੋਂ ਸਾਡੇ ਬਜ਼ੁਰਗ ਜਾਂ ਉਸ ਘਰੇਲੂ ਮਾਹੌਲ 'ਚ ਤੁਸੀਂ ਦੇਖਦੇ ਹੋ। ਔਰ ਇੱਕ ਗੱਲ ਮੈਂ ਸਮਝਦਾ ਜਿਹੜੀ ਅੱਜ ਜਿਹੜਾ ਕਿਤਾਬੀ ਕਲਚਰ ਦੀ ਜਦੋਂ ਮੈਂ ਗੱਲ ਕਰਦਾ ਹਾਂ ਜਾਂ ਨਾ ਪੜ੍ਹਨ ਦੀ ਗੱਲ ਕਰਦਾ, ਕੁਝ ਚੀਜ਼ਾਂ ਜਿਹੜੀਆਂ ਤੁਹਾਡੇ ਘਰਾਂ ਦਾ ਜੇ ਤੁਸੀਂ ਪਰਮਾਨੈਂਟ ਹਿੱਸਾ ਬਣਾ ਲਓ ਤੇ ਫਿਰ ਨਾ ਚਾਹੁੰਦੇ ਹੋਏ ਵੀ ਕਈ ਵਾਰੀ ਬੱਚੇ ਬੱਚੀਆਂ ਉਸ ਨੂੰ ਦੇਖਣਗੇ, ਉਸ ਦਾ ਅਸਰ ਕਬੂਲਣਗੇ। ਔਰ ਮੈਨੂੰ ਯਾਦ ਹੈ ਆਪਣਾ ਬਚਪਨ ਦਾ ਕਿ ਸਾਡੇ ਘਰ 'ਚ ਉਸ ਵੇਲੇ ਜਿੰਨੀਆਂ ਵੀ ਪਬਲੀਕੇਸ਼ਨਸ ਸਿੱਖਾਂ ਦੀਆਂ ਸੀ, ਮੈਨੂੰ ਕੁਛ ਦੇ ਮੈਂ ਨਾਂ ਲੈ ਸਕਦਾ ਹਾਂ, ਗੁਰਮਤਿ ਪ੍ਰਕਾਸ਼ ਸ਼੍ਰੋਮਣੀ ਕਮੇਟੀ ਦੀ ਪਬਲੀਕੇਸ਼ਨ, ਗੁਰਦੁਆਰਾ ਗਜ਼ਟ, ਖਾਲਸਾ ਸਮਾਚਾਰ, ਖਾਲਸਾ ਐਡਵੋਕੇਟ, ਚੀਫ ਖਾਲਸਾ ਦੀਵਾਨ ਦੀਆਂ ਪਬਲੀਕੇਸ਼ਨ ਸੀ, ਸਿੱਖ ਸੰਦੇਸ਼ ਜੰਮੂ, ਸਿੱਖ ਰਿਵਿਊ ਕੈਲਕਟਾ, ਇੱਕ ਰਣਜੀਤ ਅਖਬਾਰ ਬੰਬਈ ਤੋਂ ਛਪਦੀ ਸੀ। ਪੰਜਾਬ ਦੇ ਵਿੱਚ ਉਦੋਂ ਜਥੇਦਾਰ ਅਖਬਾਰ ਜਿਹੜੀ ਬਾਅਦ ਦੇ ਵਿੱਚ ਬੰਦ ਹੋ ਗਈ, ਅਜੀਤ ਸ਼ਾਇਦ ਨਹੀਂ ਸੀ ਆਉਂਦੀ। ਸੋ ਇਹ ਸਾਰੀਆਂ ਹੀ ਪਬਲੀਕੇਸ਼ਨ ਜਿਹੜੀਆਂ ਨੇ ਸਾਡੇ ਘਰਾਂ, ਇਹਨਾਂ 'ਚੋਂ ਬਹੁਤੀਆਂ ਹਫ਼ਤਾਵਾਰੀ ਸੀ ਔਰ ਹੁਣੇ ਖਾਲਸਾ ਸਮਾਚਾਰ, ਖਾਲਸਾ ਐਡਵੋਕੇਟ ਬੰਦ ਹੋ ਗਈਆਂ। ਔਰ ਬਾਕੀ ਜਿਹੜੇ ਨੇ ਉਸ ਤੋਂ ਬਿਨਾਂ ਵੀ ਕਿਤਾਬਾਂ ਦਾ ਜਾਂ ਜਿਹੜਾ ਵੀ ਕੋਈ ਲਿਟਰੇਚਰ। ਸੋ ਕੁਦਰਤਨ ਜਦੋਂ ਤੁਸੀਂ ਇਸ ਕਿਸਮ ਦੇ ਮਾਹੌਲ ਦੇ ਵਿੱਚ ਗਰੋ ਹੁੰਦੇ ਹੋ ਜੀ ਤੇ ਫਿਰ ਤੁਹਾਡੀ ਸ਼ਾਰਪਨੈਸ ਖਾਸ ਤੌਰ ਤੇ ਪੋਲੀਟੀਕਲ ਔਰ ਪੰਥਕ ਲੈਵਲ ਤੋਂ ਉਹ ਹੁੰਦੀ ਚਲੀ ਜਾਂਦੀ ਹੈ। ਸੋ ਕੁੱਲ ਮਿਲਾ ਕੇ ਮੈਂ ਇਹ ਸਮਝਦਾ ਹਾਂ ਕਿ ਇਸ ਸਾਰੇ ਪਾਰਟ ਨੂੰ ਮੈਂ ਆਪਣੇ ਬਜ਼ੁਰਗਾਂ ਮਾਤਾ ਪਿਤਾ ਨੂੰ ਹੀ ਐਟਰੀਬਿਊਟ ਕਰਾਂਗਾ ਕਿ ਜਿਨ੍ਹਾਂ ਨੇ ਧਾਰਮਿਕ ਤੌਰ ਤੇ ਅਵੇਅਰਨੈਸ ਵਾਲੇ ਮਾਹੌਲ 'ਚ, ਸਿੱਖੀ ਮਾਹੌਲ 'ਚ ਪਾਲਿਆ ਔਰ ਸਿਆਸੀ ਪਾਰਟ ਜਿਹੜਾ ਉਹਦਾ ਹਿੱਸਾ ਬਣਦਾ ਚਲਾ ਗਿਆ। ਜਦੋਂ ਤੱਕ ਫਿਰ ਸਰਦਾਰ ਕਪੂਰ ਸਿੰਘ ਜਿਨ੍ਹਾਂ ਦੇ ਨਾਲ ਸਾਡੇ ਪਿਤਾ ਜੀ ਦੇ ਚੰਗੇ ਦੋਸਤਾਨਾ ਸੰਬੰਧ ਸੀ, ਉਹਨਾਂ ਦੀਆਂ ਚਿੱਠੀਆਂ ਵੀ ਆਉਣੀਆਂ, ਜਦੋਂ ਡਿਸਮਿਸ ਵੀ ਹੋ ਗਏ ਉਹ ਕੇਸ ਵੀ ਆਪਣਾ ਲੜਦੇ ਸੀ ਸ਼ਿਮਲਾ। ਸੋ ਉਸ ਸਾਰੇ ਦੌਰ ਦੇ ਵਿੱਚ ਜਿਹੜਾ ਉਹਨਾਂ ਦੀ ਵਿਚਾਰਧਾਰਾ, ਕਿਉਂਕਿ ਸਰਦਾਰ ਕਪੂਰ ਸਿੰਘ ਇਸ ਥਾਟ ਨੂੰ, ਸੋ ਕੁੱਲ ਮਿਲਾ ਕੇ 70ਵਿਆਂ ਤੱਕ ਪਹੁੰਚਦੇ ਆ, ਜਦੋਂ ਤੱਕ 70s ਦੇ ਅਖੀਰ 'ਚ ਵਿਸਾਖੀ ਦੇ ਉੱਤੇ ਨਰਕਧਾਰੀ ਵਾਲਾ ਜਿਹੜਾ ਉਹਨਾਂ ਨੇ ਸਾਕਾ ਅੰਮ੍ਰਿਤਸਰ ਵਰਤਾਇਆ। ਸੋ ਇਹ ਸਾਰਾ ਦੌਰ ਸੀ ਕਿ ਜਿਹਦੇ ਨਾਲ ਮੈਂ ਕਿਤੇ ਨਾ ਕਿਤੇ ਜੁੜਿਆ ਹੋਇਆ ਸੀ। 1980ਵਿਆਂ 'ਚ ਜਿਹੜਾ ਔਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦਾ ਪਹਿਲੀ ਵਾਰ ਦੀਦਾਰ ਕਰਨ ਦਾ ਮੌਕਾ 1977 ਐਂਡ 'ਚ ਹੀ ਮਿਲਿਆ, ਜਦੋਂ ਕਿ ਉਹ ਮਿੰਟਗੁਮਰੀ ਗੁਰੂ ਨਾਨਕ ਸਿੱਖ ਕਾਲਜ ਆਫ ਐਜੂਕੇਸ਼ਨ ਜਲੰਧਰ 'ਚੋਂ ਗੁਜ਼ਰੇ। ਔਰ ਉਸ ਸਾਰੇ ਦੌਰ 'ਚ ਈਵਨ ਧਰਮਯੁੱਧ ਮੋਰਚੇ ਦੀ ਸ਼ੁਰੂਆਤ ਹੋਈ। ਮੈਂ ਕਦੇ ਕੋਈ ਕਲੇਮ ਤਾਂ ਆਪਣੇ ਕਰਨ ਦਾ ਨਹੀਂ ਹੁੰਦਾ, ਪਰ ਉਸ ਧਰਮਯੁੱਧ ਮੋਰਚੇ 'ਚ ਵੀ ਮੈਂ 51 ਸਿੰਘਾਂ ਸਿੰਘਣੀਆਂ ਦਾ ਜਥਾ ਲੈ ਕੇ ਗ੍ਰਿਫਤਾਰੀ ਵੀ ਦਿੱਤੀ, ਫਿਰੋਜ਼ਪੁਰ ਜੇਲ੍ਹ 'ਚ ਬੜਾ ਲਿਮਟਿਡ ਸਮਾਂ ਸੀ ਗੁਜ਼ਾਰਿਆ। ਸੋ ਇਹ ਨਹੀਂ ਹੈ ਵੀ ਜੂਨ 84 ਨਵੰਬਰ 84 ਉਹਦਾ ਇਹ ਤਾਂ ਇੱਕ ਫਾਈਨਲ ਕਨਵਿਕਸ਼ਨ ਸੀ, ਲੇਕਿਨ ਇਹ ਪਾਰਟ ਮਨ ਦੇ ਵਿੱਚ ਬਣਨਾ ਸ਼ੁਰੂ ਹੋ ਗਿਆ ਸੀ। ਔਰ ਜੂਨ 84 ਨੇ ਤਾਂ ਸਰਟਨਲੀ ਉਸ ਤੋਂ ਬਾਅਦ ਤੁਹਾਡੇ ਕੋਲ ਕੀ ਚੋਇਸਿਸ ਸੀ, ਜਾਂ ਤੁਸੀਂ ਬਾਕੀਆਂ ਦੀ ਤਰ੍ਹਾਂ ਜਿਹੜੇ ਤੁਹਾਡੇ ਸਾਥੀ ਜਾਂ ਉਸ ਵੇਲੇ ਦਾ ਯੂਥ ਜਿਨ੍ਹਾਂ ਨੇ ਹਥਿਆਰ ਚੁੱਕੇ ਤੁਸੀਂ ਲੜਦੇ, ਤੇ ਦੂਸਰਾ ਇਹ ਸੀ ਕਿ ਵੀ ਤੁਸੀਂ ਆਪਣਾ ਕੌਮੀ ਘਰ ਬਣਾਉਣ ਦੇ ਲਈ, ਮੈਸੇਜ ਦੇਣ ਲਈ ਬਾਹਰ ਨਿਕਲਦੇ। ਗੁਰੂ ਨੇ ਸਾਨੂੰ ਇਹ ਗਿਫਟ ਦਿੱਤੀ ਹੋਈ ਸੀ ਬੋਲਣ ਦੀ, ਲਿਖਣ ਦੀ। ਸੋ ਉਹਨੂੰ ਮੈਂ ਸਮਝਦਾ ਵੀ ਇਹ ਗੁਰੂ ਦੀ ਆਪਣੀ ਕਲਾ ਹੈ ਜੀ ਕਿ ਉਹਨਾਂ ਨੇ ਸਾਨੂੰ ਇਸ ਪਾਸੇ ਲਾਇਆ ਔਰ ਅਸੀਂ ਇਸ ਤਰੀਕੇ ਨਾਲ ਭਾਵੇਂ ਚਲੋ ਕਰੀਅਰ ਕਿਸੇ ਪਾਸੇ ਚੱਲਦਾ ਰਿਹਾ, ਉਹ ਵੀ ਇੱਕ ਹਿੱਸਾ ਚੱਲਦਾ ਰਿਹਾ ਨਾਲ, ਪਰ ਹਮੇਸ਼ਾ ਕਨਵਿਕਸ਼ਨ ਇਹੀ ਸੀ ਕਿ ਸਿੱਖ ਸਰਵਾਈਵ ਨਹੀਂ ਕਰਨਗੇ ਸਾਊਥ ਏਸ਼ੀਆ 'ਚ ਇੱਕ ਅਡਰੀ ਹੋਂਦ ਦੇ ਨਾਲ ਜੇ ਆਪਣਾ ਘਰ ਕੌਮ ਦਾ ਖਾਲਿਸਤਾਨ ਨਹੀਂ ਹੁੰਦਾ। ਸੋ ਬਾਕੀ ਬਲੈਕ ਲਿਸਟ, ਜੀ ਹਾਂ, ਸਾਨੂੰ ਇਹ ਮਾਣ ਹਿੰਦੁਸਤਾਨ ਦੀ ਹਕੂਮਤ ਨੇ ਦਿੱਤਾ ਹੈ। 159 ਕੇ ਕਿੰਨੇ ਦੇ ਕਰੀਬ ਜਿਹੜੇ ਪਹਿਲੇ ਨਾਂ ਆਏ ਸੀ, ਉਹਨਾਂ 'ਚੋਂ ਫਿਰ ਉਹਨਾਂ ਨੇ ਕਿਹਾ ਜੀ ਅਸੀਂ 140 ਕਿੰਨੇ ਹਟਾ ਦਿੱਤੇ, ਜਿਹੜੇ 19-20 ਰਹਿ ਗਏ ਉਹਨਾਂ 'ਚ ਜਨਾਬੇ ਆਲਾ ਸਾਨੂੰ ਇਹ, ਔਰ ਮੈਂ ਇਹਨੂੰ ਬਲੈਕ ਨਹੀਂ, ਉਹਨੂੰ ਤਾਂ ਮੈਂ ਬ੍ਰਾਈਟ ਲਿਸਟ ਸਮਝਦਾ, ਗੋਲਡਨ ਲਿਸਟ ਹੈ ਜੀ, ਕਿਉਂਕਿ ਇਹਨਾਂ ਦੀਆਂ ਕਾਲੀਆਂ ਕਰਤੂਤਾਂ, ਕਾਲੇ ਕਾਰਨਾਮੇ ਨੇ। ਸੋ ਮੇਰਾ ਖਿਆਲ ਹੈ ਵੀ ਮੈਂ ਥੋੜਾ ਜਿਹਾ ਲਾਈਨ ਕ੍ਰਾਸ ਕਰ ਲਈ ਹੈ। ਇੰਨੀ ਜਵਾਬ 'ਚ ਮੈਂ ਯਕੀਨ ਨਹੀਂ ਰੱਖਦਾ, ਪਰ ਹੁਣ ਇਹਨਾਂ ਨੇ
ਪੁੱਛਿਆ ਵੀ ਫਿਰ ਭਾਈ ਜਾਨ ਨੇ ਦੂਜੇ ਪਾਸਿਓਂ ਹੈ, ਸੋ ਮੈਂ ਦੱਸਣਾ ਜ਼ਰੂਰ ਸਮਝਿਆ ਤੁਸੀਂ। ਸੋ ਇੰਨਾ ਕੁ ਸਾਡਾ ਪਾਰਟ ਹੈ। ਇਹ ਅੱਜ ਤੱਕ ਦੀ ਕਹਾਣੀ ਹੈ ਤੇ ਕੱਲ ਦੀ ਕਹਾਣੀ ਸਤਿਗੁਰੂ ਜਾਣੇ। ਉਹ ਬਾਬਾ ਫਰੀਦ ਵਾਂਗੂ ਸਤਿਗੁਰੂ ਜਿਹੜੀ ਪ੍ਰੀਤ ਹੈ ਉਹ ਤੋੜ ਨਿਭਾਉਣ ਔਰ ਅਖੀਰਲੇ ਸਾਹ ਔਰ ਅਖੀਰਲੇ ਪਲ ਤੱਕ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇ। ਇਹੀ ਗੁਰੂ ਚਰਨਾਂ ਚ ਅਰਦਾਸ ਹੈ। ਡਾਕਟਰ ਸਾਹਿਬ ਇਨਸ਼ਾਅੱਲਾ ਮੈਂ ਇਹਨਾਂ ਦਾ ਜਵਾਬ ਤੁਹਾਨੂੰ ਦੇ ਦੇਣੀ ਆ। ਡਾਕਟਰ ਸਾਹਿਬ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਨੰਬਰ 108 ਨੂੰ ਚੁਣਿਆ। ਬ੍ਰਿਜ ਭਾਸ਼ਾ ਦਾ ਇਹ ਕਵਿਤ ਹੈ ਜੀ, ਔਰ ਮੈਂ ਦੇਖ ਰਿਹਾ ਵੀ ਸਮਾਂ ਤਾਂ ਆਲਮੋਸਟ ਅਸੀਂ ਪੂਰਾ ਕਰ ਲਿਆ। ਪਰ ਸ਼ਬਦ ਸੁਰਤ ਆਪਾ ਖੋਏ ਗੁਰਦਾਸ ਹੋਏ, ਸਰਬ ਮੈਂ ਪੂਰਨ ਬ੍ਰਹਮ ਕਰ ਮਾਨੀਏ। काष्ट अगन माला सूत्र गो रस गोबंश, एक और अनेक को विवेक पहचानिए। लोचन श्रवण मुख नासका अनेक स्रोत, देखे सुने बोले मन मैक उर आनिए। गुर सिख संद मिले सोहंग सोही ओत पोत, ज्योति जोत मिलत ज्योति स्वरूप जानिए। कि जदों कोई गुरसिख ਦੀ ਸੁਰਤ ਸ਼ਬਦ ਦੇ ਨਾਲ ਜੁੜਦੀ ਹੈ, ਉਹਦਾ ਆਪਾ ਖਤਮ ਹੋ ਜਾਂਦਾ ਹੈ, ਉਹ ਗੁਰੂ ਦਾ ਦਾਸ ਬਣ ਜਾਂਦਾ ਹੈ। ਉਹ ਹਰ ਚੀਜ਼ ਦੇ ਵਿੱਚ ਉਸ ਨਿਰੰਕਾਰ ਨੂੰ ਹੀ ਦੇਖਦਾ ਹੈ। ਇਹ ਇਵੇਂ ਹੀ ਹੈ ਜਿਵੇਂ ਲੱਕੜ ਦੇ ਵਿੱਚ ਜਿਸ ਮਰਜ਼ੀ ਕਿਸਮ ਦੀ ਲੱਕੜ ਹੋਏ, ਉਹਦੇ 'ਚ ਅੱਗ ਜਦੋਂ ਲੱਗਦੀ ਹੈ ਅੱਗ ਇੱਕੋ ਜਿਹੀ ਹੈ। ਇਸੇ ਤਰ੍ਹਾਂ ਅੱਡ ਅੱਡ ਜਿਹੜੇ ਮੋਤੀ ਨੇ ਜਦੋਂ ਧਾਗੇ ਦੇ ਨਾਲ ਜੁੜਦੇ ਨੇ ਤੇ ਇੱਕੋ ਹੀ ਮਾਲਾ ਦਾ ਹਿੱਸਾ ਬਣਦੇ ਨੇ। ਗਾਵਾਂ ਜਿੰਨੇ ਮਰਜ਼ੀ ਰੰਗ ਦੀਆਂ ਹੋਣ ਪਰ ਇੱਕੋ ਚਿੱਟੇ ਰੰਗ ਦਾ ਦੁੱਧ ਦਿੰਦੀਆਂ ਨੇ, ਜਿਹੜਾ ਇੱਕੋ ਜਿਹਾ ਹੀ ਹੁੰਦਾ ਹੈ। एक को अनेक को विवेक पहचानी है। इवें हर चीज भावें रब वसदा है पर वो एक रब है। जिवें अखां ਕੰਨ ਔਰ ਮੂੰਹ ਤੇ ਨੱਕ ਇਹ ਭਾਵੇਂ ਲੈਣ ਲਈ ਇਨਫੋਰਮੇਸ਼ਨ ਡਿਫਰੈਂਟ ਸਰੋਤ ਨੇ ਬਾਹਰਲੀ ਦੁਨੀਆ ਤੋਂ ਦੇਖਿਆ ਸੁਣਿਆ ਬੋਲੇ ਮਨ ਮੈਕ ਉਹ ਆਨੀ ਹੈ, ਪਰ ਇਹ ਸਾਰੇ ਸਿਗਨਲ ਦਿਮਾਗ ਨੂੰ ਦਿੰਦੇ ਨੇ ਜਿਹੜਾ ਇੱਕੋ ਹੀ ਦਿਮਾਗ ਹੈ ਔਰ ਇਹਨਾਂ ਸਾਰਿਆਂ ਦੇ ਹੀ ਸਿਗਨਲ ਉਹ ਲੈਂਦਾ। ਇਸੇ ਤਰ੍ਹਾਂ ਗੁਰਸਿੱਖ ਨਿਰੰਕਾਰ ਨਾਲ ਮਿਲ ਕੇ ਸੋਹੰਗ ਉਹਦੇ ਨਾਂ ਨੂੰ ਹੀ ਹਮੇਸ਼ਾ ਯਾਦ ਕਰਦਾ, ਸੋਹੀ ਓਤ-ਪੋਤ ਉਹਦੇ 'ਚ ਉਹ ਰਚ ਜਾਂਦਾ। ਜੋਤੀ ਜੋਤ ਮਿਲਤ ਉਸ ਸਿੱਖ ਦੀ ਜੋਤ ਨਿਰੰਕਾਰ ਨਾਲ ਮਿਲਦੀ ਹੈ, ਜੋਤੀ ਸਰੂਪ ਜਾਣੀਏ ਤੇ ਉਹਨੂੰ ਇਹ ਸਮਝ ਆ ਜਾਂਦੀ ਹੈ ਕਿ ਨਿਰੰਕਾਰ ਜੋਤੀ ਸਰੂਪ ਹੈ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਇਸਨਾ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪ੍ਰਣਾਮ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।